हाँ जी, एक तो ਜਿਹੜੇ ਪ੍ਰਾਹੁਣੇ ਇੱਥੇ ਆਏ ਨੇ ਉਹਨਾਂ ਨੂੰ ਪ੍ਰਾਹੁਣੇ ਕਹਿਣ ਨੂੰ ਪਿਛਲੇ ਮੈਂ ਕਈ ਦਿਨਾਂ ਤੋਂ ਮੈਂ ਨਹੀਂ ਕਹਿ ਰਹੀ ਕਿ ਤੁਸੀਂ ਗੜ੍ਹ ਦੇ ਜੀ ਹੋ। ਬਿਲਕੁਲ। ਇੱਕ ਹੋਰ ਚੀਜ਼ ਜਿਹੜੀ ਸਾਨੂੰ ਥੋੜੀ ਜਿਹੀ ਸਮਝਣ ਦੀ ਲੋੜ ਹੈ, ਇਹ ਤੁਹਾਡੇ ਸਾਡੇ ਅਸੀਂ ਸਭ ਤੋਂ ਪਹਿਲੇ ਪੰਜਾਬੀ ਹਾਂ। ਤੁਸੀਂ ਸਿੱਖਾਂ ਦੇ ਘਰ ਜੰਮੇ, ਅਸੀਂ ਮੁਸਲਮਾਨਾਂ ਦੇ ਘਰ ਜੰਮੇ, ਸਾਡਾ ਖੂਨ ਇੱਕ ਹੈ। ਸਾਡੇ ਪੜਦਾਦੇ ਲੱਕੜਦਾਦੇ ਉਹ ਇੱਕ ਹੀ ਸਾਡਾ ਬਲੱਡ ਹੈ। ਮਜ਼ਹਬ ਵੱਖਰੇ ਵੱਖਰੇ ਹਨ ਔਰ ਮਜ਼ਹਬਾਂ ਦੀਆਂ ਤਾਲੀਮਾਤ ਵੀ ਮਿਲਦੀਆਂ ਜੁਲਦੀਆਂ, ਕਿਤੇ ਡਿਫਰ ਨਹੀਂ ਕਰਦੀਆਂ। ਵੈਦਾਨੀਅਤ ਦਾ ਸਬਕ ਇੱਕ ਹੀ ਹੈ ਦੋਨਾਂ ਧਰਮਾਂ ਦੇ ਵਿੱਚ। ਸੋ ਸਾਨੂੰ ਸਭ ਤੋਂ ਪਹਿਲੇ ਪੰਜਾਬੀ ਹੋਣ ਲਈ ਜ਼ਰੂਰੀ ਨਹੀਂ ਹੈ ਕਿ ਇੱਥੇ ਸਾਨੂੰ ਸਿੱਖ ਕਮਿਊਨਿਟੀ ਜਿਹੜੀ ਹੈ ਉਹਦੇ ਵਾਸਤੇ ਪਿਆਰ ਵੰਡਣ ਵਾਸਤੇ ਜ਼ਰੂਰੀ ਪੱਗ ਨਜ਼ਰ ਆਵੇ। ਉਹ ਪੱਗ ਦੂਜੀ ਵੀ ਹੋ ਸਕਦੀ, ਕਿਸੇ ਮੁਸਲਿਮ ਦੀ ਵੀ ਹੋ ਸਕਦੀ ਹੈ। ਸੋ ਸਾਰੇ ਅਸੀਂ ਇੱਕ ਹਾਂ। ਕਿਤੇ ਕਨੈਕਸ਼ਨ ਜਿਹੜਾ ਥੋੜਾ ਟੁੱਟਿਆ ਹੈ, ਇਸ ਨੂੰ ਅਸੀਂ ਜੋੜਨਾ ਹੈ। ਦੂਜੀ ਗੱਲ ਜਿਹੜੀ ਹੈ ਕਿ ਉਹ ਪੰਜਾਬੀ ਲੈਂਗੁਏਜ ਦੀ ਹੈ। ਰਾਣਾ ਸਾਹਿਬ ਦੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਵੱਡੇ ਪ੍ਰੋਗਰਾਮ ਜਿਹੜੇ ਹੋਏ ਨੇ, ਉਹ ਟੋਟਲ 13 ਪ੍ਰੋਗਰਾਮ ਪਿਛਲੇ 10 ਸਾਲਾਂ ਜਿਹੜੇ ਅਸੀਂ ਵੱਡੇ ਕੀਤੇ ਨੇ, ਤੇ 13 ਦੇ ਵਿੱਚੋਂ ਜੇ ਮੈਂ ਭੁੱਲਦਾ ਨਹੀਂ ਤੇ 9ਵਾਂ ਪ੍ਰੋਗਰਾਮ ਇਹ ਸੀ ਜਿਹਦੇ ਤੇ ਰਾਣਾ ਸਾਹਿਬ ਨੇ ਸ਼ਮੂਲੀਅਤ ਕੀਤੀ। ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਮੇਨ ਲੋਕ ਹੈ, ਪਤਾ ਨਹੀਂ ਕਿਉਂ ਉਹ ਪੰਜਾਬੀ ਤੋਂ ਡਰਦੇ। ਹਾਲਾਂਕਿ ਉਹ ਪੰਜਾਬੀਆਂ ਦੇ ਘਰ ਹੀ ਜੰਮੇ ਨੇ, ਖੁਦ ਪੰਜਾਬੀ ਹਨ, ਲੇਕਿਨ ਉਹ ਡਰਦੇ ਨੇ। ਰਾਣਾ ਸਾਹਿਬ ਉਹ ਵੈਦ ਸ਼ਖਸੀਅਤ ਹਨ ਜਿਨ੍ਹਾਂ ਨੂੰ ਜਦੋਂ ਬੁਲਾਇਆ ਹੈ ਇਹ ਆਏ ਵੀ, ਇਹਨਾਂ ਨੇ ਪੰਜਾਬੀ ਦੀ ਗੱਲ ਵੀ ਕੀਤੀ ਹੈ। ਇੱਕ ਅਰਜ਼ੋਈ ਹੈ, ਅਸੀਂ ਧਰਨੇ ਵੀ ਦੇ ਚੁੱਕੇ ਹਾਂ, ਰੈਲੀਆਂ ਵੀ ਕਰ ਚੁੱਕੇ ਹਾਂ, ਤੁਹਾਡੀ ਹਕੂਮਤ ਦੇ ਵਿੱਚ ਵੀ, ਸਾਰੀਆਂ ਹਕੂਮਤਾਂ ਦੇ ਵਿੱਚ ਵੀ, ਲੇਕਿਨ ਉਹ ਮੰਨੀ ਨਹੀਂ ਜਾ ਰਹੀ ਕਿ ਪੰਜਾਬੀ ਨੂੰ ਇਤਰਾਮ ਜਾਂ ਸੈਕੰਡ ਲੈਂਗੁਏਜ ਉਦੋਂ ਹੀ ਬਣ ਸਕਦੀ ਹੈ ਜਦੋਂ ਸਕੂਲਾਂ ਦੇ ਅੰਦਰ ਇਸ ਨੂੰ ਲਾਜ਼ਮੀ ਸਬਜੈਕਟ ਦੇ ਤੌਰ ਤੇ ਅਸੀਂ ਇਸ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੰਦੇ। ਦੁਨੀਆ ਦੀ ਕੋਈ ਵੀ ਕੌਮ ਦੀ ਬੋਲੀ ਇਤਨੀ ਉਹਨਾਂ ਦੇ ਘਰ ਦੇ ਅੰਦਰ ਸੁਤੀਲੀ ਨਹੀਂ ਹੁੰਦੀ ਜਿਤਨੀ ਸਾਡੇ ਪੰਜਾਬੀਆਂ ਦੇ ਸਾਡੇ ਘਰ ਦੇ ਅੰਦਰ ਹੈ। ਸੋ ਰਾਣਾ ਸਾਹਿਬ ਤੁਹਾਡੀ ਅਗਲੀ ਹਕੂਮਤ ਬਣ ਰਹੀ ਹੈ, ਸਾਨੂੰ ਪੂਰੀ ਉਮੀਦ ਹੈ ਲੋਕ ਤੁਹਾਨੂੰ ਵੋਟ ਦੇਣਗੇ। ਬਸ ਇਹ ਕੰਮ ਜਿਹੜਾ ਪੰਜਾਬ ਦਾ ਕਰ ਦਿਓ, ਪੰਜਾਬ ਦੀ ਹਿਸਟਰੀ ਦੇ ਵਿੱਚ ਤੁਸੀਂ ਹਮੇਸ਼ਾ ਜਿੰਦੇ ਰਹੋਗੇ। ਤੇ ਤੁਹਾਡਾ ਦਿਲੀ ਸ਼ੁਕਰੀਆ ਕਿ ਤੁਸੀਂ ਇਹ ਇੱਜ਼ਤ ਸਭ ਨੂੰ ਦਿੱਤੀ। ਇਹੀ ਪੰਜਾਬੀਆਂ ਦਾ ਮਾਣ ਹੈ। ਪੰਜਾਬੀ ਇੰਜ ਦੇ ਹੀ ਹੁੰਦੇ ਜਿਵੇਂ ਤੁਸੀਂ। ਬਹੁਤ ਸ਼ੁਕਰੀਆ। ਚਿਹਰੇ ਵੀ ਕਈ ਵਾਰੀ ਪੜ੍ਹੇ ਜਾਂਦੇ ਆ ਕਿ ਬੰਦੇ ਖੁਸ਼ ਕਿਹੜੇ ਰਹਿੰਦੇ ਆ ਤੇ ਖੁਸ਼ ਕੌਣ ਰੱਖਦੇ ਆ। ਸੋ ਰਾਣਾ ਜੀ ਕੱਲ ਵੀ ਖੁਸ਼ੀ ਸੀ, ਹੱਸਦੇ ਸੀ ਜਦੋਂ ਮਿਲੇ, ਤੇ ਅੱਜ ਵੀ ਜਦੋਂ ਆਏ ਇੱਥੇ ਬਹੁਤ ਚੰਗਾ ਲੱਗਾ। ਤੇ ਇੱਥੋਂ ਦੀ ਮੁਹੱਬਤ ਤੇ ਜਿੰਨਾ ਪਿਆਰ ਮਿਲਦਾ ਉਹਦਾ ਤਾਂ ਅਸੀਂ ਸ਼ਾਇਦ ਮੁੱਲ ਹੀ ਨਹੀਂ ਮੋੜ ਸਕਦੇ। ਸਹਿਮਤ ਰਜ਼ਾ ਹੋਰਾਂ ਇਹਨਾਂ ਨੇ ਜਿਹੜੀ ਕਾਨਫਰੰਸ ਕਰਾਈ ਆ, ਉਹ ਵੀ ਇੱਕ ਸਬਬ ਬਣਿਆ ਫਿਰ ਇੱਥੇ ਆਉਣ ਦਾ। ਸੋ ਮੈਂ ਰਾਣਾ ਜੀ ਦਾ, ਉਹਨਾਂ ਦੇ ਪਰਿਵਾਰ ਦਾ, ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਕਰਦਾ ਔਰ ਧੰਨਵਾਦ ਕਰਦਾ ਕਿ ਇਸ ਮੁਹੱਬਤ ਨੂੰ ਫਲ ਫੁੱਲ ਜਿਹੜਾ ਲਗਾ। ਬਹੁਤ ਸ਼ੁਕਰੀਆ ਡਾਕਟਰ ਗੁਰਪ੍ਰੀਤ ਔਰ ਅਨੁਜ। ਜੀ ਜੀ ਡਾਕਟਰ ਗੁਰਪ੍ਰੀਤ। ਦੋ ਤਿੰਨ ਲਫ਼ਜ਼ ਵੀ ਸਾਹਮਣੇ ਦਾਨ ਕਰਾਂਗੇ। ਜੇ 2-3 ਲਫ਼ਜ਼ ਹਨ ਤਾਂ ਫਿਰ ਤਾਂ ਆਈ ਲਵ ਔਰ ਥੈਂਕ ਯੂ। ਜਿਹਨੇ ਕਈਆਂ ਜਾ ਚੁੱਕੀਆਂ ਗੱਲਾਂ। ਸਭ ਤੋਂ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ, ਇੰਨੀ ਮੁਹੱਬਤ ਤੇ ਕਾਨਫਰੰਸ ਇੰਨੀ ਆਰਗੇਨਾਈਜ਼ਡ। ਬਾਕੀ ਰੋੜਾ ਸਾਹਿਬ ਤੁਹਾਡਾ ਮਿਲ ਕੇ ਬੜੀ ਖੁਸ਼ੀ ਹੋਈ। ਤੁਹਾਡੇ ਮੀਡੀਆ 'ਚ ਵੀ ਪੜ੍ਹਦੇ ਬੜਾ ਚੰਗਾ ਲੱਗਦਾ ਕਿ ਸਾਡਾ ਸਰਦਾਰ ਭਰਾ ਪਾਕਿਸਤਾਨ 'ਚ MP ਹੈ ਤੇ ਬੜਾ ਮਾਣ ਹੁੰਦਾ। ਤੇ ਅੱਜ ਇਹਨਾਂ ਦੇ ਤੁਹਾਡੇ ਵਿਚਾਰ ਸੁਣ ਕੇ, ਤੁਹਾਡੀਆਂ ਗੱਲਾਂ ਸੁਣ ਕੇ ਤੁਸੀਂ ਉਹ ਸਟੈਂਪ ਲਾਤੀ ਹੈ ਕਿ ਮੈਨੂੰ ਵੀ ਲੱਗਦਾ ਸੀ ਕਿ ਮੈਂ ਕਿਹਾ ਯਾਰ ਇੰਨਾ ਸਰਦਾਰਾਂ ਨੂੰ ਇੰਨਾ ਪਿਆਰ ਮੁਹੱਬਤ ਮਿਲਦਾ, ਕਿਤੇ ਇਹ ਨਾ ਲੋਕਲ ਬੰਦੇ ਕਹਿਣ ਯਾਰ ਇਹ ਬਾਹਰੋਂ ਆ ਕੇ ਛਾਏ ਪਏ ਆ। ਬੜਾ ਚੰਗਾ ਲੱਗਾ ਸਾਰਿਆਂ ਨੂੰ ਮਿਲ ਕੇ। ਕਾਨਫਰੰਸ ਆਬਵੀਅਸਲੀ ਰਜ਼ਾ ਸਾਹਿਬ ਦਾ ਧੰਨਵਾਦ ਕਰਨਾ ਵੀ ਬਣਦਾ ਜਿਹਨਾਂ ਨੇ ਸਾਨੂੰ ਸਾਰਿਆਂ ਨੂੰ ਮਿਲਾਇਆ। ਇੰਨੀ ਵਧੀਆ ਆਰਗੇਨਾਈਜ਼ਡ, ਇੰਨੀ ਕੰਪੈਕਟ ਏਜੰਡਾ। ਤੇ ਜਿਵੇਂ ਤੁਸੀਂ ਕਿਹਾ ਕਿ ਕਿਸੇ ਸਪਾਂਸਰ ਦਾ ਨਾਂ ਨਹੀਂ, ਕਿਸੇ ਨੂੰ ਇੱਕ ਖਾਸ ਬੰਦੇ ਨੂੰ ਇੰਨੀ ਜ਼ਿਆਦਾ ਮਹੱਤਵ ਨਹੀਂ। ਜਿਹੜਾ ਮੇਨ ਪ੍ਰੋਗਰਾਮ ਦੇ ਆਈਟਮਸ ਨੇ ਉਹਨਾਂ ਦੀਆਂ, ਤੇ ਉਹਦੇ ਵਿੱਚ ਵੀ ਇੰਨੇ ਚੰਗੇ ਪੈਨਲ, ਅਸੀਂ ਰਸਤੇ 'ਚ ਗੱਲ ਕਰਦੇ ਆਉਂਦੇ ਸੀ ਕਿ ਇੰਨੇ ਵਧੀਆ ਟੌਪਿਕ ਡਿਸਕਸ ਕਰਨੇ, ਉਹਦੇ ਇੰਨੇ ਵਧੀਆ ਪੈਨਲਿਸਟ ਜਿਹੜੇ ਇੰਨੇ ਆਪਣੇ ਆਪਣੇ ਫੀਲਡ ਦੇ ਵਿੱਚ ਜਿਹਨਾਂ ਮਾਰਕਾ ਮਾਰਿਆ, ਜਿਹਨਾਂ ਨੇ ਉਹਨਾਂ ਨੂੰ ਕਿੰਨੇ ਇਕੱਠੇ ਕਰਨਾ। ਤੇ ਰਜ਼ਾ ਸਾਹਿਬ ਲਈ ਇੱਕ ਵਾਰੀ ਤਾੜੀਆਂ ਜ਼ਰੂਰ। Thank you, ji. Very nice venue, and so you enjoy the food. ਡਾਕਟਰ ਸੁਰਿੰਦਰ ਬਰਕਤ ਵਾਸਤੇ ਦੋ ਚਾਰ ਅੱਖਰ ਨੇ। कहते करो शौक से मोहब्बत मगर एक बात सुन लो, ਡਾਕਟਰ ਸਾਹਿਬ ਵੀ ਅਮਰੀਕਾ ਤੋਂ। किसी काम के ना रहोगे दिल देकर। पाकिस्तान साडा दिल जे, इन्हें साडा दिल जित्तिया जे। जिस तरह करतारपुर कॉरीडोर खुलिया है, तो मैं तो कहांगा मंत्री साहब, अपने मिनिस्टर साहब नूं कि पंजाबी जिहड़ी है सैकंड लैंगुएज 2024 ਚ ਹੋਣੀ ਚਾਹੀਦੀ ਹੈ। ਨਹੀਂ ਤੇ ਅਸੀਂ ਸਾਰੇ ਆ ਕੇ ਤੇ ਧਰਨਾ ਲਾਵਾਂਗੇ। ਧੰਨਵਾਦ ਰਜ਼ਾ ਜੀ ਦਾ।
ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਪਰਾਲਾ ਕਰਕੇ ਪੰਜਾਬੀ ਨੂੰ ਜਾਗ ਲਾਈ ਹੈ। ਔਰ ਮੈਂ ਇਹ ਕਹਾਂਗਾ ਵਰਲਡ ਦੀ ਇਹ ਬੈਸਟ ਕੰਟਰੀ ਹੈ। ਲੋਕੀ ਤੇ ਕਹਿੰਦੇ ਆ ਨਾ ਪਾਕਿਸਤਾਨ ਡਰ ਲੱਗਦਾ ਹੈ, ਔਰ ਲਾਹੌਰ ਦਾ ਖਾਣਾ ਸਾਰੇ ਮਸ਼ਹੂਰ ਆ ਜਿਹੜਾ ਤੁਸੀਂ ਅੱਜ ਸਾਨੂੰ ਖਵਾ ਰਹੇ ਹੋ। ਧੰਨਵਾਦ। ਆਪਣੀ ਸੰਗਤ ਜਿਹੜੀ ਡਾਇਸਪੋਰਾ ਤੁਹਾਨੂੰ ਇੱਕ ਬੇਨਤੀ ਕਰਾਂਗਾ, ਤੁਹਾਡਾ ਵਿਰਸਾ ਇਸ ਧਰਤੀ 'ਚ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਇੱਥੇ ਧਾਰਿਆ, ਚੌਥੇ ਪਾਤਸ਼ਾਹ ਦਾ ਜਨਮ ਸਥਾਨ ਇੱਥੇ ਹੈ, ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਸਥਾਨ ਇੱਥੇ ਹੈ। ਮਹਾਰਾਜਾ ਰਣਜੀਤ ਸਿੰਘ ਸਨ ਆਫ ਦਾ ਸੋਇਲ ਜਿਨ੍ਹਾਂ ਨੇ 40 ਸਾਲ ਹੁਕੂਮਤ ਕੀਤੀ, ਉਹਨਾਂ ਦਾ ਜਨਮ ਗੁਜਰਾਤ ਹੋਇਆ, ਉਹਨਾਂ ਦੀ ਸਮਾਧੀ ਲਾਹੌਰ ਵਿੱਚ ਹੈ। ਸੋ ਤੁਹਾਡਾ ਵਿਰਸਾ ਇੱਥੇ ਹੈ, ਔਰ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੀ ਸਰਕਾਰ ਨੇ ਤੁਹਾਡਾ ਵਿਰਸਾ ਸਾਂਭਿਆ। ਅੱਜ ਆਪਾਂ ਇੰਡੀਆ ਜਾਂਦੇ ਹਾਂ, ਇੰਡੀਆ ਜਿਹੜੇ ਗੁਰੂ ਘਰ ਜਾਂਦੇ ਹਾਂ ਉੱਥੇ ਮਾਰਬਲ ਲਾ ਕੇ ਵਿਰਸੇ ਸਾਡੇ ਨੂੰ ਛੁਪਾ ਦਿੱਤਾ, ਬਟ ਪਾਕਿਸਤਾਨ ਤੁਸੀਂ ਜਿਹੜੇ ਗੁਰੂ ਘਰ ਜਾਓਗੇ 47 ਤੋਂ ਪਹਿਲੇ ਜਿਹੜੇ ਗੁਰੂ ਘਰ ਸਨ ਅੱਜ ਵੀ ਉਹੀ ਨੇ, ਉਹਨਾਂ ਨੂੰ ਕਿਸੇ ਨੇ ਨਾ ਉਹਨੂੰ ਰੈਨੋਵੇਸ਼ਨ ਦੇ ਨਾਂ ਤੇ ਉਸ ਵਿਰਸੇ ਨੂੰ ਤੁਹਾਡੇ ਕਲਚਰ ਨੂੰ ਤਬਾਹ ਕੀਤਾ, ਨਾ ਉਹਨੂੰ ਕੋਈ ਹੋਰ ਢੰਗ ਦੇ ਕੇ। ਸੋ ਮੈਂ ਇੱਕ ਬੇਨਤੀ ਕਰਾਂਗਾ, ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਆਪਣਾ ਸਾਡੀ ਉਹ ਪੀੜ੍ਹੀ ਜਿਹੜੀ ਅਗਲੀ ਪੀੜ੍ਹੀ ਇਸ ਟਾਈਮ ਕੈਲੀਫੋਰਨੀਆ 'ਚ ਬੈਠੀ ਹੈ, ਵਾਸ਼ਿੰਗਟਨ DC 'ਚ ਬੈਠੀ ਹੈ, ਲੰਡਨ ਵਿੱਚ ਬੈਠੀ ਹੈ, ਜਰਮਨੀ 'ਚ ਬੈਠੀ ਹੈ। ਸੋ ਤੁਸੀਂ ਉਹਨਾਂ ਦੇ ਨਾਲ ਇੰਟਰੈਕਟ ਕਰੋ, ਇੰਟਰਫੇਸ ਕਰੋ। ਐਂਡ ਆਈ ਵੁੱਡ ਐਪਰੀਸ਼ੀਏਟ ਕਿ ਖਾਸ ਕਰ ਜਿਹੜੀ ਸਾਡੀ ਯੂਥ ਬਾਹਰ ਬੈਠੀ ਹੈ, ਉਸ ਯੂਥ ਨੂੰ ਅਸੀਂ ਪਾਕਿਸਤਾਨ ਲੈ ਕੇ, ਉਸ ਯੂਥ ਨੂੰ ਪਾਕਿਸਤਾਨ ਤੋਂ ਦੂਰ ਕਰਨ ਵਾਸਤੇ ਬੜੀ ਲੰਬੀ ਸਾਜ਼ਿਸ਼ ਕੀਤੀ ਜਾ ਰਹੀ ਹੈ, ਔਰ ਉਸ ਯੂਥ ਦੀ ਪਰਸੈਪਸ਼ਨ ਪਾਕਿਸਤਾਨ ਦੇ ਬਾਰੇ ਬੜੀ ਨੈਗੇਟਿਵ ਹੈ। ਜੋ ਤੁਸੀਂ ਇੰਟਰੈਕਟ ਕਰੋਗੇ, ਇੰਟਰਫੇਸ ਕਰੋਗੇ, ਉਹਨਾਂ ਦੀ ਪਰਸੈਪਸ਼ਨ ਚੇਂਜ ਹੋਏਗੀ। ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਲਾਜ਼ਮੀ ਇਹਨਾਂ ਨਾਲ ਮੈਨੂੰ ਆਪਣਾ ਨੰਬਰ, ਆਪਣਾ ਅਕਾਊਂਟ, ਇਹਨਾਂ ਦੇ ਨਾਲ ਸੋਸ਼ਲ ਮੀਡੀਆ ਅਕਾਊਂਟ ਚੇਂਜ ਕਰੋ, ਤਾਂ ਜੇ ਉੱਥੇ ਜਾ ਕੇ ਆਪਣੇ ਬੱਚਿਆਂ ਨੂੰ ਤੁਹਾਡੇ ਨਾਲ ਨਹੀਂ ਕਰ ਸਕਦੇ। ਤੁਹਾਡੇ ਦੇ ਹੋਰ ਬਹੁਤ ਸਾਰੇ ਯੂਥ ਹੈ ਜਿਹੜੀ ਪਾਕਿਸਤਾਨ 'ਚ ਮੌਜੂਦ ਹੈ, ਸੋ ਤੁਸੀਂ ਚੇਂਜ ਦੇ ਏਜੰਟ ਬਣੋ। ਸੋ ਦੈਟ ਇਜ਼ ਦ ਰੀਅਲ ਚੇਂਜ, ਨਾਟ जी राणा सर बिस्मिल्लाह। मैं ट्रांसलेट कर देती हूँ। मैंने पंजाबी किसे समझ ਸਭ ਤੋਂ ਪਹਿਲੇ ਤੇ ਜੀ ਤੁਹਾਡੇ ਸਭ ਨੂੰ ਜੀ ਆਇਆਂ ਨੂੰ। ਔਰ ਮੈਂ ਕੱਲ ਵੀ ਜਿਹੜੀ ਗੱਲ ਕੀਤੀ ਸੀ ਕਿ ਮੈਂ ਪਹਿਲੀ ਦਫਾ ਇੰਡੀਆ 2012 ਵਿੱਚ ਗਿਆ, ਔਰ ਉਹ ਸੁਖਬੀਰ ਸਿੰਘ ਸਾਹਿਬ ਉਸ ਵੇਲੇ ਡਿਪਟੀ ਚੀਫ ਮਿਨਿਸਟਰ ਸਨ, ਉਹ ਪਾਕਿਸਤਾਨ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਕਬੱਡੀ ਦੇ ਉੱਤੇ, ਤੇ ਉਹਨਾਂ ਨੇ ਫਿਰ ਸਾਨੂੰ ਇਨਵਾਈਟ ਕੀਤਾ। ਤੇ ਮੈਂ ਜਦੋਂ ਪਹਿਲੀ ਦਫਾ ਗਿਆ, ਕਬੱਡੀ ਦਾ ਟੂਰਨਾਮੈਂਟ ਸੀ, ਤੇ ਜੋ ਪਿਆਰ ਉੱਥੇ ਸਾਨੂੰ ਮਿਲਿਆ, ਔਰ ਜਿਸ ਤਰ੍ਹਾਂ ਉਹਨਾਂ ਨੇ ਸਾਡਾ ਇਸਤਕਬਾਲ ਕੀਤਾ। ਤੇ 2013 ਵਿੱਚ ਜਦੋਂ ਸਾਡੀ ਹਕੂਮਤ ਦੁਬਾਰਾ ਬਣੀ, ਤੇ ਮੈਂ ਉਸ ਵੇਲੇ ਦੇ ਚੀਫ ਮਿਨਿਸਟਰ ਔਰ ਜਿਹੜੇ ਪਿੱਛੇ ਪ੍ਰਾਈਮ ਮਿਨਿਸਟਰ ਰਹੇ ਨੇ ਸ਼ਹਿਬਾਜ਼ ਸਾਹਿਬ, ਇਹਨਾਂ ਨੂੰ ਲੈ ਕੇ ਅਸੀਂ ਜਦੋਂ ਇੰਡੀਆ ਗਏ, ਤੇ ਸੁਖਬੀਰ ਸਿੰਘ ਸਾਹਿਬ ਔਰ ਪ੍ਰਕਾਸ਼ ਸਿੰਘ ਫੌਤ ਹੋ ਗਏ ਨੇ। ਬੜੇ ਮਹਿਮਾਨ ਨਵਾਜ਼, ਜਿਸ ਤਰ੍ਹਾਂ ਦਾ ਪਿਆਰ ਮਿਲਿਆ, ਤੇ ਅਸੀਂ ਤੇ ਚਾਹੁੰਦੇ ਹਾਂ ਕਿ ਉਹ, ਕਿਉਂਕਿ ਅਸੀਂ ਸਾਰੇ ਮਾਈਗ੍ਰੇਟੀ ਹਾਂ, ਸ਼ਹਿਬਾਜ਼ ਸਾਹਿਬ ਵਗੈਰਾ ਵੀ ਜਾਤੀ ਉਮਰਾ ਇੰਡੀਅਨ ਪੰਜਾਬ ਤੋਂ, ਔਰ ਅਸੀਂ ਕਪੂਰਥਲਾ, ਹੁਸ਼ਿਆਰਪੁਰ, ਮੋਠਾਵਾਲ ਤੋਂ। ਤੇ ਮੈਂ ਜਦੋਂ ਗਿਆ ਤੇ ਉਹਨਾਂ ਨੇ ਸ਼ਹਿਬਾਜ਼ ਸਾਹਿਬ ਦੇ ਵੀ ਪਿੰਡ ਦਾ ਵਿਜ਼ਿਟ ਕਰਾਇਆ, ਤੇ ਮੈਨੂੰ ਵੀ ਸਾਡੇ گاؤں ਦਾ ਵਿਜ਼ਿਟ ਕਰਾਇਆ। ਔਰ ਉੱਥੇ ਜਿਹੜੇ ਅਸੀਂ ਆਪਣੇ ਕਾਰ ਛੱਡ ਕੇ ਆਏ ਸਾਂ, ਉੱਥੇ ਸਿੱਖ ਫੈਮਿਲੀਜ਼ ਬੈਠੀ ਸਨ, ਔਰ ਹੋਇਆ ਹੈ ਕਿ ਜਿਹੜੇ ਸਾਡੇ ਘਰਾਂ ਵਿੱਚ ਬੈਠੇ ਸਨ ਉਹ ਫਿਰ ਕੈਨੇਡਾ ਚਲੇ ਗਏ। ਔਰ ਕੈਨੇਡਾ ਵਿੱਚ ਮੇਰੇ ਕਜ਼ਨ ਨੇ, ਉਹ ਉੱਥੇ ਲੇਡੀ ਡਾਕਟਰ ਨੇ, ਔਰ ਬੱਚਿਆਂ ਦੇ ਬਹੁਤ ਮਸ਼ਹੂਰ ਡਾਕਟਰ ਨੇ, ਡਾਕਟਰ ਹਸਨ। ਤੇ ਉਹ ਪੂਰੇ ਪਿੰਡ ਦਾ ਉਹਨਾਂ ਨੇ ਜਿੱਦਨੇ ਜਾਣਾ, ਉਹਨੇ ਕਹਿਣਾ ਸੀ ਹੁਸ਼ਿਆਰਪੁਰ ਤੋਂ ਹੈ, ਤਾਂ ਉਹਨਾਂ ਦਾ ਮੁਫਤ ਇਲਾਜ ਕਰਨਾ ਕਿ ਹੁਸ਼ਿਆਰਪੁਰ ਦੇ ਨੇ। ਤੇ ਇਹ ਮੁਹੱਬਤ ਔਰ ਪਿਆਰ ਜਿਹੜਾ ਹੈ, ਇਹ ਅਸੀਂ ਅੱਗੇ ਲੈ ਕੇ ਚੱਲਣਾ, ਇਸ ਨੂੰ ਅਸੀਂ ਪ੍ਰੋਮੋਟ ਕਰਨਾ ਹੈ। ਔਰ ਪੰਜਾਬ ਦੀ ਸਕਾਫਤ ਔਰ ਪੰਜਾਬ ਦਾ ਕਲਚਰ ਤੁਸੀਂ ਤੇ ਸੰਭਾਲ ਕੇ ਰੱਖਿਆ। ਬਦਕਿਸਮਤੀ ਨਾਲ ਪੰਜਾਬ ਦੇ ਵਿੱਚ ਅਸੀਂ ਨਾ ਪੰਜਾਬੀ ਲੈਂਗੁਏਜ ਦੀ ਉਸ ਤਰ੍ਹਾਂ ਹਿਫਾਜ਼ਤ ਕਰ ਸਕੇ, ਨਾ ਪੰਜਾਬੀ ਤਹਿਜ਼ੀਬ ਔਰ ਕਲਚਰ ਦੀ ਉਸ ਤਰ੍ਹਾਂ ਹਿਫਾਜ਼ਤ ਕਰ ਸਕੇ। ਔਰ ਅਹਿਮਦ ਰਜ਼ਾ ਸਾਹਿਬ ਵਰਗੇ ਦੋਸਤ, ਸੁਗਰਾ ਸਦਫ ਜੈਸੇ ਜਿਹੜੇ ਸਾਡੇ ਕੁਲੀਗ ਨੇ, ਇਹ ਕੰਮ ਕਰ ਰਹੇ ਨੇ। ਅਸੀਂ ਇਹਨਾਂ ਦੇ ਨਾਲ ਮਿਲ ਕੇ, ਕਿਉਂਕਿ ਮੈਂ ਜਿਹੜੀ ਪਾਰਟੀ ਦੀ ਮੈਨੀਫੈਸਟੋ ਬਣਦਾ ਹੈ, ਮਨਸ਼ੂਰ ਬਣਦਾ ਹੈ, ਉਹਦੀ ਕਮੇਟੀ ਦਾ ਵੀ ਹਿੱਸਾ ਹੈ, ਤੇ ਮੈਂ ਇਨਸ਼ਾਅੱਲਾ ਤਾਲਾ ਇਸ ਗੱਲ ਨੂੰ ਪ੍ਰਮੋਟ ਕਰਾਂਗੇ ਕਿ ਪੰਜਾਬੀ ਨੂੰ ਉਹਦਾ ਜਾਇਜ਼ ਮੁਕਾਮ ਦਿੱਤਾ ਜਾਏ ਪੰਜਾਬ ਦੇ ਵਿੱਚ। ਔਰ ਤੁਹਾਡੇ ਵਾਸਤੇ ਸਾਡੇ ਦਰਵਾਜ਼ੇ ਖੁੱਲੇ ਨੇ। ਸਾਡਾ ਇਹ ਭਾਈ ਜਿਹੜਾ ਰਮੇਸ਼ ਸਿੰਘ ਅਰੋੜਾ ਬੈਠਾ ਹੈ, ਇਹ ਐਮਬੈਸਡਰ ਹੈ, ਇਹ ਐਮਬੈਸਡਰ ਪਾਕਿਸਤਾਨ ਦਾ ਵੀ ਹੈ, ਔਰ ਇਹ ਤੁਹਾਡੀ ਨੁਮਾਇੰਦਗੀ ਵੀ ਕਰਦਾ ਹੈ। ਔਰ ਕਰਤਾਰਪੁਰ ਜਿਹੜਾ ਖੁੱਲਿਆ ਹੈ, ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਜਦੋਂ ਅਸੀਂ 2013 ਵਿੱਚ ਗਏ, ਤੇ ਉੱਥੋਂ ਸਭ ਤੋਂ ਵੱਡਾ ਮੁਤਾਲਬਾ ਹੀ ਆਈ ਸੀ ਕਿ ਜੀ ਤੁਸੀਂ ਕਰਤਾਰਪੁਰ ਦੀ ਕੋਰੀਡੋਰ ਨੂੰ ਓਪਨ ਕਰੋ।
ਤੇ ਸਾਨੂੰ ਫਖਰ ਹੈ ਕਿ ਮੈਂ ਉਸ ਕਮੇਟੀ ਨੂੰ ਮੈਂ ਲੀਡ ਕਰਦਾ ਸਾਂ, ਮੈਂ ਕਿਉਂਕਿ ਮਿਨਿਸਟਰ ਟੂਰਿਜ਼ਮ ਵੀ ਸਾਂ, ਔਰ ਵਰਲਡ ਬੈਂਕ ਇੰਡੀਆ ਐਂਡ ਵਰਲਡ ਬੈਂਕ ਪਾਕਿਸਤਾਨ ਔਰ ਰਮੇਸ਼ ਸਿੰਘ ਭਾਈ ਅਸੀਂ ਸਾਰਿਆਂ ਨੇ ਮਿਲ ਕੇ ਕੰਮ ਕੀਤਾ, ਬਟ ਸਿਹਰਾ ਅਸਲ ਰਮੇਸ਼ ਨੂੰ ਜਾਂਦਾ ਹੈ ਜਿਹੜਾ ਇਹਨਾਂ ਨੇ ਇਸ ਕੰਮ ਨੂੰ ਪਾਇਆ ਤਕਮੀਲ ਤੱਕ ਪਹੁੰਚਾਇਆ। ਤੇ ਤੁਹਾਨੂੰ ਬਹੁਤ ਜ਼ਿਆਦਾ ਖੁਸ਼ਾਮਦੇਦ, ਔਰ ਇਹ ਇਨਸ਼ਾਅੱਲਾ ਤਾਲਾ ਰਾਬਤੇ ਰਹਿਣਗੇ। ਔਰ ਜਿਹੜੀ ਗੱਲ ਕੀਤੀ ਰਮੇਸ਼ ਭਾਈ ਨੇ, ਰਿਜ਼ਵਾਨ ਆਪਨੇ ਤੁਸੀਂ ਰਾਬਤਾ ਰੱਖਣਾ ਸਾਰਿਆਂ ਨਾਲ, ਔਰ ਅਸੀਂ ਅੱਗੇ ਯੂਥ ਨੂੰ ਵੀ ਜੋੜਨਾ ਇਨਸ਼ਾਅੱਲਾ ਤਾਲਾ। ਬਿਲਕੁਲ ਬਹੁਤ ਸ਼ੁਕਰੀਆ।